असलामुअलैकुम। गुड मॉर्निंग सोहणियो, गुड मॉर्निंग। लो भी देख लो, एक ठंडी ठंडी सुबह ਅਸੀਂ ਤੁਹਾਨੂੰ ਖੁਸ਼ ਆਮਦੇਦ ਕਹਿੰਦੇ ਆ। ਤੇ ਰਾਤ ਦੀ ਥੋੜੀ ਜਾਗਣ ਦੀ ਜਿਹੜੀ ਰਾਤ ਸੀ, ਥੋੜੀ ਬਹੁਤ ਅਸੀਂ ਇਬਾਦਤ ਕੀਤੀ ਅੱਲਾਹ ਪਾਕ ਦੀ, ਜੋ ਅਸੀਂ ਕਰ ਸਕੇ ਦੁਆਵਾਂ ਮੰਗੀਆਂ ਖੈਰ ਸਲਾਮਤੀ ਦੀਆਂ, ਆਪਣੇ ਬੱਚਿਆਂ ਵਾਸਤੇ, ਭੈਣਾਂ ਭਰਾਵਾਂ ਵਾਸਤੇ, ਆਪਣੇ ਦੋਸਤ ਅਹਿਬਾਬ ਵਾਸਤੇ। ਅੱਲਾਹ ਪਾਕ ਕਹਿੰਦੇ ਨੇ ਕਿ ਦੁਆ ਜਿਹੜੀ ਤੁਸੀਂ ਮੰਗਦੇ ਹੋ ਨਾ, ਉਹ ਅੱਲਾਹ ਪਾਕ ਰੱਦ ਨਹੀਂ ਕਰਦਾ ਹੈ। ਉਹ ਦੁਆਵਾਂ ਜ਼ਰੂਰ ਕਬੂਲ ਹੁੰਦੀਆਂ ਨੇ, ਬਸ ਉਹਦਾ ਵਕਤ ਹੁੰਦਾ, ਉਹਨੂੰ ਸੰਭਾਲ ਕੇ ਰੱਖ ਲੈਂਦਾ। ਅਗਰ ਫੌਰੀ ਤੌਰ 'ਤੇ ਤੁਹਾਡੀ ਦੁਆ ਕੋਈ ਕਬੂਲ ਨਹੀਂ ਹੁੰਦੀ, ਇਹ ਨਾ ਸਮਝੋ ਕਿ ਮੇਰੀ ਦੁਆ ਕਬੂਲ ਨਹੀਂ ਹੁੰਦੀ। ਉਹਨੂੰ ਅੱਲਾਹ ਪਾਕ ਸੰਭਾਲ ਕੇ ਰੱਖਦੇ ਨੇ। ਜਦੋਂ ਵਕਤ ਆਉਂਦਾ ਵੀ ਤੁਹਾਡੀਆਂ ਦੁਆਵਾਂ ਜਿਹੜੀਆਂ ਕਬੂਲ ਹੋ ਜਾਂਦੀਆਂ ਨੇ। ਤੇ ਇਸ ਤਰ੍ਹਾਂ ਦੁਆ, ਔਰ ਉਹ ਦੁਆ ਸਭ ਤੋਂ ਅੱਛੀ ਦੁਆ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਪਹਿਲੇ ਦੂਸਰੇ ਲਈ ਦੁਆ ਮੰਗਦੇ ਹੋ ਨਾ, ਕਿ ਆਪਣੇ ਭੈਣਾਂ ਭਰਾਵਾਂ ਲਈ, ਆਪਣੇ ਦੱਸੇ ਕਿ ਅੱਲਾ ਉਹਨਾਂ ਦੀ ਖੈਰ, ਉਹਨਾਂ ਦੀ ਸਲਾਮਤੀ, ਔਰ ਉਹਨਾਂ ਦੇ ਜੋ ਵੀ ਤੁਸੀਂ ਮੰਗਣਾ ਚਾਹੁੰਦੇ ਹੋ। ਤੇ ਫਿਰ ਉਹ ਕਹਿੰਦੇ ਦੁਆ ਪਲਟਦੀ ਹੈ ਤੁਹਾਡੇ ਵੱਲ। ਅਗਰ ਤੁਸੀਂ ਦੁਆ ਦਿੰਦੇ ਹੋ ਤੇ ਉਸ ਜਿਹੜਾ ਨਾ ਬਹੁਤ ਅੱਛਾ ਹੁੰਦਾ ਹੈ। ਦੁਆ ਲਈ ਕਹਿਣਾ ਵੀ ਚਾਹੀਦਾ ਔਰ ਖੁਦ ਹੀ ਦੁਆ ਮੰਗਦੇ ਵੀ ਚਾਹੀਦੀ। ਦੁਆ ਮੰਗਣ 'ਚ ਕਿਹੜਾ ਕੋਈ ਖਰਚਾ ਹੁੰਦਾ ਵੇ। ਜੇ ਅਸੀਂ ਕਹਿ ਦਈਏ ਇਹ ਅੱਲਾ ਸਾਡੇ ਸਭ ਦੀ ਖੈਰ ਸਲਾਮਤੀ ਕਰੀ, ਸਾਡੇ ਭੈਣਾਂ ਭਰਾਵਾਂ ਦੀ ਜਾਂ ਸਾਡੇ ਦੋਸਤ ਅਹਿਬਾਬ ਦੀ, ਇਹਦੇ ਵਿੱਚ ਕੋਈ ਉਹ ਖਰਚਾ ਵੀ ਨਹੀਂ ਹੁੰਦਾ, ਔਰ ਇਨਸਾਨ ਜਿਹੜਾ ਨਾ ਕਈ ਨੇਕੀਆਂ ਕਮਾ ਲੈਂਦਾ ਵੇ। ਤੇ ਚਲੋ ਜੀ, ਇਹਦੇ ਵਿੱਚ ਆ ਰਿਹਾ ਅਦਰਕ ਅਸੀਂ ਵੀ। ਔਰ ਸਭ ਤੋਂ ਬੜੀ ਗੱਲ ਹੈ ਵੀ ਕਿ ਕਹਿੰਦੇ ਨੇ ਕਿ ਜਿਹੜਾ ਤੁਸੀਂ ਕਰਦੇ ਹੋ ਨਾ, ਜਿਹੜਾ ਇਬਾਦਤ ਜਿਹੜੀ ਕਰਦੀ ਹੈ ਨਾ, ਉਹਦਾ ਸ਼ੁਮਾਰ ਨਹੀਂ ਕਰਨਾ ਚਾਹੀਦਾ। ਇਬਾਦਤਾਂ ਦਾ ਕਦੀ ਵੀ ਸ਼ੁਮਾਰ ਨਾ ਕਰੋ, ਕਿਉਂਕਿ ਅੱਲਾਹ ਪਾਕ ਦੀਆਂ ਨਿਹਮਤਾਂ ਜਿਹੜੀਆਂ ਨੇ ਨਾ, ਬੇਸ਼ੁਮਾਰ ਨੇ ਸਾਡੇ 'ਤੇ। ਅਸੀਂ ਗੇੜ ਹੀ ਨਹੀਂ ਸਕਦੇ ਉਹਦੀਆਂ ਨਿਹਮਤਾਂ ਨੂੰ। ਅਗਰ ਗਿਣਨਾ ਚਾਹੀਏ ਨਾ, ਅਸੀਂ ਗੇੜ ਨਹੀਂ ਸਕਦੇ ਹਾਂ। ਅਤੇ ਜਦੋਂ ਅਸੀਂ ਨਿਹਮਤਾਂ ਨੂੰ ਨਹੀਂ ਗਿਣ ਸਕਦੇ, ਤੇ ਫਿਰ ਅਸੀਂ ਉਹਦੀ ਇਬਾਦਤਾਂ ਦਾ ਵੀ ਸਾਨੂੰ ਸ਼ੁਮਾਰ ਨਹੀਂ ਕਰਨਾ ਚਾਹੀਦਾ। ਤੇ ਚਲੋ ਜੀ, ਅੱਗੇ ਕਹਿੰਦੇ ਨੇ ਅਸੀਂ ਕੀ ਕਹਿੰਦੇ ਨੇ, ਸਾਰੇ ਹੱਥੋਂ ਇਮਕਾਨ ਕੋਸ਼ਿਸ਼ ਕਰਦੇ ਨੇ। ਹਰ ਕੋਈ ਜਦੋਂ ਸਾਡਾ ਕੋਈ ਐਸੀ ਰਾਤ ਆਉਂਦੀ ਹੈ ਜਾਂ ਕੁਛ, ਤੇ ਹਰ ਕੋਈ ਜਿਹੜਾ ਵੇ ਨਾ ਆਪਣੀ ਇਬਾਦਤ ਕਰਨ ਦੀ ਕੋਸ਼ਿਸ਼ ਕਰਦਾ ਵੀ, ਜ਼ਿਆਦਾ ਤੋਂ ਜ਼ਿਆਦਾ ਲੋਕ ਕਰਦੇ ਨੇ। ਔਰ ਖੈਰ ਸਲਾਮਤੀ ਵੀ ਮੰਗੀਆਂ ਜਾਂਦੀਆਂ ਨੇ। ਤੇ ਇਹ ਚੀਜ਼ਾਂ ਜਿਹੜੀਆਂ ਨੇ ਨਾ, ਕੀ ਕਹਿੰਦੇ ਨੇ, ਬਹੁਤ ਜ਼ਿੰਦਗੀ 'ਚ ਫਿਰ ਅਹਿਮ ਵੀ ਨੇ, ਕਿ ਬੱਚਿਆਂ ਨੂੰ ਵੀ ਇਸ ਤਰ੍ਹਾਂ, ਬੱਚੇ ਵੀ ਸਿੱਖਦੇ ਨੇ ਘਰਾਂ ਵਿੱਚ। ਔਰ ਇਸ ਤਰ੍ਹਾਂ ਫਿਰ ਸਾਨੂੰ ਵੀ, ਔਰ ਅੱਲਾ ਦੇ ਨਜ਼ਦੀਕ ਹੋਣ ਦਾ ਜ਼ਰੀਆ ਹੀ ਦੁਆ ਵੀ। ਤੁਸੀਂ ਨਾਲ ਜੋੜਦੇ ਹੋ ਨਾ, ਦੁਆ ਇੱਕ ਤਾਲੁਕ ਬਣਦਾ ਹੈ ਤੁਹਾਡਾ ਰੱਬ ਨਾਲ। ਤੇ ਚਲੋ ਜੀ, ਅਸੀਂ ਕੀ ਕਹਿੰਦੇ ਨੇ, ਇਹਨੂੰ ਲਾ ਦਿੰਦੇ ਹਾਂ ਨਮਕ ਮਿਰਚ ਹਲਦੀ ਅਸੀਂ ਇਹਨੂੰ ਲਾ ਦਿੱਤੀ ਹੈ। ਤੇ ਨਾਲ ਅਸੀਂ ਥੋੜ੍ਹਾ ਜਿਹਾ ਸੁੱਕਾ ਧਨੀਆ ਪਾ ਦਾਂਗੇ। ਇਸ ਤੋਂ ਸੁੱਕਾ ਧਨੀਆ ਪਾ ਰਹੀ ਹਾਂ ਕਿ ਚਿਕਨ ਦੀ ਫਿਰ ਭੁੱਜਣਾ ਨਹੀਂ ਇਹਨੇ, ਤੇ ਥੋੜ੍ਹੀ ਜਿਹੀ ਸਮੈਲ ਵਗੈਰਾ ਨਾ ਰਵੇ। ਤੇ ਚਲੋ ਥੋੜ੍ਹਾ ਜਿਹਾ ਮੈਂ ਕਿਹਾ ਪਾ ਦਿੰਦੀ ਹਾਂ। ਵੈਸੇ ਕੀ ਕਹਿੰਦੇ ਨੇ, ਇਹਦੀ ਇੰਨੀ ਜ਼ਰੂਰਤ ਨਹੀਂ ਸੀ, ਪਰ ਮੈਂ ਕਿਹਾ ਚਲੋ ਖੁਸ਼ਬੂ ਹੋ ਜਾਏਗੀ, ਘੜੀ ਸ਼ੋਸ਼ਾ ਹੋ ਜਾਏਗੀ। ਤੇ ਚਲੋ ਜੀ, ਇਹ ਕੀ ਕਹਿੰਦੇ ਨੇ, ਦਹੀਂ ਪਾ ਦਿੰਦੇ ਹਾਂ ਇਹਦੇ ਵਿੱਚ। ਥੋੜ੍ਹਾ ਜਿਹਾ ਦਹੀਂ ਦਾ ਜ਼ਾਇਕਾ ਹੋ ਜਾਏਗਾ। ਕਾਲੀਆਂ ਜ਼ੁਲਫਾਂ ਵਾਲਾ, ਦੁਖੀ ਦਿਲਾਂ ਦਾ ਸਹਾਰਾ। ਕਾਲੀਆਂ ਜ਼ੁਲਫਾਂ ਵਾਲਾ, ਦੁਖੀ ਦਿਲਾਂ ਦਾ ਸਹਾਰਾ। ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ। ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ। ਕਾਲੀਆਂ ਜ਼ੁਲਫਾਂ ਵਾਲਾ, ਦੁਖੀ ਦਿਲਾਂ ਦਾ ਸਹਾਰਾ। ਕਾਲੀਆਂ ਜ਼ੁਲਫਾਂ ਵਾਲਾ, ਦੁਖੀ ਦਿਲਾਂ ਦਾ ਸਹਾਰਾ। ਦੱਸਾਂ ਕਿ ਮੈਂ ਮੁਸਤਫਾ ਦੀ ਕਿੱਡੀ ਸੋਹਣੀ ਸ਼ਾਨ ਏ। ਦੱਸਾਂ ਕਿ ਮੈਂ ਮੁਸਤਫਾ ਦੀ ਕਿੱਡੀ ਸੋਹਣੀ ਸ਼ਾਨ ਏ। ਆਪ ਦੀ ਤਾਰੀਫ ਵਿੱਚ ਸਾਰਾ ਕੁਰਾਨ ਏ। ਆਪ ਦੀ ਤਾਰੀਫ ਵਿੱਚ ਸਾਰਾ ਕੁਰਾਨ ਏ। ਪੜ੍ਹ ਕੇ ਤੂੰ ਦੇਖ ਜਿਹੜਾ ਮਰਜ਼ੀ ਸਿਪਾਰਾ। ਪੜ੍ਹ ਕੇ ਤੂੰ ਦੇਖ ਜਿਹੜਾ ਮਰਜ਼ੀ ਸਿਪਾਰਾ। ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ। ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ। ਕਾਲੀਆਂ ਜ਼ੁਲਫਾਂ ਵਾਲਾ, ਦੁਖੀ ਦਿਲਾਂ ਦਾ ਸਹਾਰਾ। ਦਿੰਦੇ ਨੇ ਗਵਾਹੀ ਜ਼ਰਰੇ ਜ਼ਰਰੇ ਕੋਹੇ ਨੂਰ ਦੇ। ਦਿੰਦੇ ਨੇ ਗਵਾਹੀ ਜ਼ਰਰੇ ਜ਼ਰਰੇ ਕੋਹੇ ਤੂਰ ਦੇ। ਦੇਖਦੇ ਨਸੀਬਾਂ ਵਾਲੇ ਜਲਵੇ ਹੁਜ਼ੂਰ ਦੇ।
ਦੇਖਦੇ ਨਸੀਬਾਂ ਵਾਲੇ ਜਲਵੇ ਹੁਜ਼ੂਰ ਦੇ, ਦੀਦ ਮੇਰੇ ਨਬੀ ਦੀ ਏ ਰੱਬ ਦਾ ਨਜ਼ਾਰਾ, ਦੀਦ ਮੇਰੇ ਨਬੀ ਦੀ ਏ ਰੱਬ ਦਾ ਨਜ਼ਾਰਾ। ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ। ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ। ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ। ਤੇ ਲੋ ਜੀ, ਕਾਲੀਆਂ ਜ਼ੁਲਫਾਂ ਵਾਲਾ ਦੁਖੀ ਦਿਲਾਂ ਦਾ ਸਹਾਰਾ, ਕਸਮ ਖੁਦਾ ਦੀ ਮੈਨੂੰ ਸਭ ਨਾਲੋਂ ਪਿਆਰਾ। ਤੇ ਕਾਲੀਆਂ ਜ਼ੁਲਫਾਂ ਵਾਲੇ ਦਾ ਜ਼ਿਕਰ ਕਰਦੇ ਹਾਂ ਅਸੀਂ, ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਜਦੋਂ ਦਰਬਾਰ ਤੇ ਜਾਂਦੇ ਆ, ਉੱਥੇ ਹਾਜ਼ਰੀ ਹੁੰਦੀ ਏ, ਉੱਥੇ ਫਿਰ ਕੀ ਕਹਿੰਦੇ ਨੇ, ਇੱਕ ਅਜੀਬ ਦਿਲ ਨੂੰ ਸਕੂਨ ਮਿਲਦਾ। ਮਦੀਨਾ ਦੇ ਬਾਰੇ 'ਚ ਮੈਂ ਸੁਣਿਆ ਸੀ ਕਿ ਮਦੀਨਾ ਜਿਹੜਾ ਵਾ ਬਹੁਤ ਠੰਡਾ ਵੇ ਔਰ ਠੰਡੇ ਲੋਕਾਂ ਦਾ ਸ਼ਹਿਰ ਹੈ ਉਹਦੀ ਉਸਾ। ਲੇਕਿਨ ਵਾਕਈ ਤੁਸੀਂ ਮਦੀਨਾ 'ਚ ਜਦੋਂ ਜਾਂਦੇ ਹੋ ਨਾ, ਤੇ ਤੁਹਾਡੇ ਦਿਲ ਦੀ ਕੈਫੀਅਤ ਜਿਹੜੀ ਹੈ ਕੀ ਕਹਿੰਦੇ ਨੇ, ਇਸ ਤਰ੍ਹਾਂ ਹੋ ਜਾਂਦੀ ਹੈ ਕਿ ਅੱਥਲ ਪੱਥਲ ਹੋ ਜਾਂਦਾ ਤੁਹਾਡਾ ਦਿਲ ਜਿਹੜਾ ਨਾ, ਉੱਥੇ ਜਾ ਕੇ ਅਜੀਬ ਕੈਫੀਅਤ ਹੋ ਜਾਂਦੀ ਹੈ। ਤੇ ਇੱਥੇ ਲੱਗੀਆਂ ਮੇਰੇ ਨਬੀ ਦੀਆਂ ਤਲੀਆਂ, ਮਦੀਨੇ ਦੀਆਂ ਪਾਕ ਗਲੀਆਂ, ਮਦੀਨੇ ਦੀਆਂ ਪਾਕ ਗਲੀਆਂ, ਸਾਰੇ ਜੱਗ ਨਾਲੋਂ ਲੱਗਦੀਆਂ ਚੰਗੀਆਂ, ਮਦੀਨੇ ਦੀਆਂ ਪਾਕ ਗਲੀਆਂ, ਮਦੀਨੇ ਦੀਆਂ ਪਾਕ ਗਲੀਆਂ। ਤੇ ਮਦੀਨੇ ਦੀਆਂ ਪਾਕ ਗਲੀਆਂ ਤੁਸੀਂ ਜਾਂਦੇ ਹੋ, ਉੱਥੇ ਟੁਰਦੇ ਹੋ, ਤੁਸੀਂ ਰੋਜ਼ਾ ਮੁਬਾਰਕ ਦੀ ਤਰਫ ਜਾਂਦੇ ਹੋ, ਰੋਜ਼ਾਨਾ ਤੁਸੀਂ ਉੱਥੇ ਜਾ ਕੇ ਦੁਆਵਾਂ ਮੰਗਦੇ ਹੋ, ਰਿਆਜ਼ੁ ਜੰਨਾਂ 'ਚ ਨਫਲ ਪੜ੍ਹਦੇ ਹੋ। ਬੜੇ ਹੀ ਉਹ ਕਹਿੰਦੇ ਨੇ ਕਿ ਐਸੇ ਦਿਲ ਨੂੰ ਛੂ ਲੈਣ ਵਾਲੀਆਂ ਚੀਜ਼ਾਂ ਨੇ ਕਿ ਤੁਸੀਂ ਉਹ ਜਿਹੜਾ ਨਾ ਅਲਫਾਜ਼ ਵਿੱਚ ਉਹਨਾਂ ਦਾ ਜ਼ਿਕਰ ਨਹੀਂ ਕਰ ਸਕਦੇ ਹੋ। ਕਿ ਅਗਰ ਤੁਸੀਂ ਕਹੋ ਨਾ ਕਿ ਅਸੀਂ ਉਸ ਫੀਲਿੰਗ ਦਾ ਅਲਫਾਜ਼ ਵਿੱਚ ਜ਼ਿਕਰ ਕਰ ਦਈਏ, ਇਹ ਹੋ ਨਹੀਂ ਸਕਦਾ, ਬਿਲਕੁਲ ਨਹੀਂ ਹੋ ਸਕਦਾ। ਕਿ ਤੁਹਾਡੇ 'ਤੇ ਜੋ ਗੁਜ਼ਰ ਰਹੀ ਹੁੰਦੀ ਹੈ, ਤੁਹਾਡੇ ਦਿਲ 'ਤੇ ਨਾ ਤੁਹਾਨੂੰ ਪਿੱਛੇ ਦੀ ਯਾਦ ਆ ਰਹੀ ਹੁੰਦੀ ਹੈ ਕਿ ਪਿੱਛੇ ਮੇਰਾ ਘਰ ਹੈ ਜਾਂ ਮੇਰੇ ਬੱਚੇ ਨੇ ਜਾਂ ਕੋਈ ਕੰਮ ਹੈ, ਮੇਰੀ ਜੌਬ ਹੈ, ਮੇਰਾ ਬਿਜ਼ਨਸ ਹੈ, ਬਸ ਸਾਡਾ ਦਿਲ ਉੱਥੇ ਅਟਕਿਆ ਹੁੰਦਾ ਵੇ ਕਿ ਨਬੀ ਦੇ ਅਸੀਂ ਉੱਤੇ ਆਏ ਹਾਂ ਤੇ ਅਸੀਂ ਇੱਥੇ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਟਾਈਮ ਗੁਜ਼ਾਰੀਏ, ਅਸੀਂ ਜ਼ਿਆਦਾ ਤੋਂ ਜ਼ਿਆਦਾ ਇੱਥੇ ਵਕਤ ਗੁਜ਼ਾਰੀਏ। ਇਨਸ਼ਾਅੱਲਾ ਅੱਗੇ ਰਮਜ਼ਾनुल मुबारक आ रहा है, जिंदगी रही बशर्ते जिंदगी का कोई पता नहीं। कल राती ਉਹ ਜਿਹਦੇ ਪੱਤੇ ਝੜਨੇ ਸਨ, ਉਹ ਕਹਿੰਦੇ ਝੜ ਗਏ ਹੋਣੇ ਨੇ, ਉਹ ਪਤਾ ਨਹੀਂ ਕੀ ਪਤਾ ਸਾਡਾ ਵੀ ਪੱਤਾ ਉਹਦੇ ਵਿੱਚ ਝੜ ਗਿਆ ਹੋਵੇ, ਤੇ ਫਿਰ ਪਤਾ ਨਹੀਂ। ਬਸ਼ਰਤੇ ਜ਼ਿੰਦਗੀ ਕਿ ਅਸੀਂ ਇਨਸ਼ਾਅੱਲਾ ਜ਼ਿਕਰ ਕਰਾਂਗੇ। ਫਿਰ ਅਸੀਂ ਰਮਜ਼ਾनुल मुबारक ਵਿੱਚ ਹੱਜ ਦਾ ਔਰ ਉਹਨਾਂ ਦਿਨਾਂ ਦਾ ਮੈਂ ਪਹਿਲੇ ਵੀ ਇੱਕ ਦਫਾ ਕਰ ਚੁੱਕੀ ਹਾਂ, ਲੇਕਿਨ ਚਲੋ ਰਮਜ਼ਾनुल मुबारक ਦੇ ਹਵਾਲੇ ਦੇ ਨਾਲ ਅਸੀਂ ਆਪਣੇ ਬਚਪਨ ਦੇ ਰੋਜ਼ਿਆਂ ਨੂੰ ਵੀ ਯਾਦ ਕਰਾਂਗੇ ਤੇ ਉਹ ਤੁਹਾਨੂੰ ਗੱਲਬਾਤ ਅਸੀਂ ਕਰਿਆ ਕਰਾਂਗੇ। ਤੁਸੀਂ ਵੀ ਆਪਣੇ ਬਚਪਨ ਦੇ ਜਿਹੜੇ ਰਮਜ਼ਾनुल मुबारक ਦਾ ਕੋਈ ਖਾਸ ਸੈਰੀ ਨੂੰ ਉੱਠਣਾ ਜਾਂ ਕੀ ਜਿਸ ਤਰ੍ਹਾਂ ਉਹ ਜ਼ਿਕਰ ਸੁਣਾਈਓ, ਮੈਨੂੰ ਆਪਣੀਆਂ ਯਾਦਾਂ ਮੇਰੇ ਨਾਲ ਸ਼ੇਅਰ ਕਰਿਓ। ਔਰ ਮੈਂ ਵੀ ਜਿਹੜਾ ਵੇ ਨਾ ਫਿਰ ਤੁਹਾਨੂੰ ਦੱਸਾਂਗੀ ਕਿ ਅਸੀਂ ਜਦ ਹੱਜ ਦਾ ਸਫ਼ਰ ਕੀਤਾ ਸੀ ਉਹ ਕਿਸ ਤਰ੍ਹਾਂ ਸਾਡਾ ਹੋਇਆ ਔਰ ਕੀ ਉੱਥੇ ਸਾਡੇ ਨਾਲ ਮਤਲਬ ਫੀਲਿੰਗਸ ਸਨ ਔਰ ਜੋ ਅਸੀਂ ਵਕਤ ਗੁਜ਼ਾਰਿਆ ਨਾ ਉੱਥੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਇਨਸ਼ਾਅੱਲਾ। ਰਮਜ਼ਾनुल मुबारक ਵਿੱਚ ਸ਼ੈਤਾਨ ਨੇ ਹੋ ਜਾਣਾ ਕੈਦ, ਤੇ ਸ਼ੈਤਾਨ ਨੇ ਕੈਦ ਹੋ ਜਾਣਾ ਤੇ ਗਾਣੇ ਸ਼ਾਣੇ ਅਸੀਂ ਕੋਈ ਨਹੀਂ ਗਾਣੇ। ਅਸੀਂ ਇਹਨਾਂ ਚੀਜ਼ਾਂ ਦਾ ਹੀ ਜ਼ਿਕਰ ਕਰਨਾ ਵੇ ਕਿ ਮਦੀਨੇ ਦੀਆਂ ਪਾਕ ਗਲੀਆਂ ਦਾ, ਤੇ ਅਸੀਂ ਕੀ ਕਹਿੰਦੇ ਨੇ ਉਸ ਸਫ਼ਰ ਦਾ ਜ਼ਿਕਰ ਕਰਾਂਗੇ। ਤੇ ਫਿਰ ਬਹੁਤ ਮੈਨੂੰ ਲੱਗਦਾ ਤੁਹਾਨੂੰ ਅੱਛਾ ਲੱਗਣਗੀਆਂ ਉਹ ਯਾਦਾਂ ਵੀ, ਉਹ ਗੱਲਾਂ, ਉੱਥੇ ਦੀਆਂ ਗੱਲਾਂ ਤੇ ਸੁਣੋ ਤੇ ਦਿਲ ਇੰਨਾ ਸਕੂਨ ਹੁੰਦਾ ਵੇ, ਦਿਲ ਨੂੰ ਇੰਨਾ ਸਕੂਨ ਹੁੰਦਾ ਵੇ ਕਿ ਕੀ ਕਹਿੰਦੇ ਨੇ ਜਿਹਦਾ ਸ਼ੁਮਾਰ ਕੋਈ ਨਹੀਂ ਹੈ। ਬਹਿਰਹਾਲ ਇਹ ਵੇ ਕਿ ਚਲੋ ਅਸੀਂ ਕੀ ਕਹਿੰਦੇ ਨੇ, ਹੁਣ ਮੈਂ ਨਾਲ ਹਾਂਡੀ ਰੱਖ ਲਈ ਹਾਂ। ਮੈਂ ਤੁਹਾਨੂੰ ਨਾਤ ਵੀ ਸੁਣਾ ਦਿੱਤੀ। ਨਾਤਾਂ ਦਾ ਮੈਨੂੰ ਬੜਾ ਸ਼ੌਕ ਸੀ ਕਿ ਮੈਂ ਸਕੂਲ ਦੇ ਜ਼ਮਾਨੇ ਤੋਂ ਨਾ ਨਾਤਾਂ ਪੜ੍ਹਨੀ ਹੁੰਦੀ ਸਾਂ ਕਿ ਉਸ ਜ਼ਮਾਨੇ 'ਚ ਸਭ ਬੱਚੀਆਂ ਬਾਹਰ ਉਹ ਜਿਵੇਂ ਗਾਣੇ ਦਾ ਜਿਵੇਂ ਨਾ, ਤੇ ਗਾਣਾ ਤੇ ਅਸੀਂ ਸਭ ਖੁੱਲ੍ਹੇਆਮ ਨਹੀਂ ਗਾ ਸਕਦੇ ਸਰ, ਸ਼ਾਦੀਆਂ ਤੋਂ ਇਲਾਵਾ ਵੀ ਗਾਣੇ ਸ਼ਾਣੇ ਗਾਏ ਨਹੀਂ ਜਾਂਦੇ ਸਨ ਕਿ ਸ਼ਾਦੀਆਂ। ਇਹ ਮੈਂ ਪਾਣਾ ਭੁੱਲ ਗਈ ਸਾਂ, ਇਹਦੇ ਵਿੱਚ ਹੀ ਪਾ ਦਿੰਦੇ ਹਾਂ ਅਸੀਂ। ਇਹਦੀ ਕਟਿੰਗ ਕਰ ਦਿੱਤੀ ਹੈ ਟਮਾਟਰ ਦੀ।
ਤੇ ਅਸੀਂ ਕੀ ਕਹਿੰਦੇ ਨੇ ਸਾਰੇ ਗਾਣੇ ਛਾਣੇ ਤੇ ਸਵਾਏ ਸ਼ਾਦੀਆਂ ਦੇ ਬੱਚੀਆਂ ਇਸ ਤਰ੍ਹਾਂ ਖੁੱਲ੍ਹੇਆਮ ਨਹੀਂ ਗਾਉਂਦੀਆਂ ਸਨ, ਪਰ ਮਹਿਫਿਲ ਮਿਲਾਦ ਹੁੰਦੀਆਂ ਸਨ ਘਰਾਂ ਵਿੱਚ, ਔਰ ਫਿਰ ਇਸ ਤਰ੍ਹਾਂ ਕੁਰਾਨ ਖਾਨੀ ਵਗੈਰਾ ਹੋਣੀ, ਤੇ ਉੱਥੇ ਫਿਰ ਬੱਚੀਆਂ ਜਾਂ ਸਕੂਲ ਵਿੱਚ ਫਿਰ ਹੁੰਦਾ ਸੀ ਰੱਬੀ ਅਵੱਲ ਦਾ ਜਿਹੜਾ ਹੁੰਦਾ ਸੀ ਨਾ, ਉਹ ਅਸੀਂ ਫਿਰ ਨਾਤਾਂ ਪੜ੍ਹਨੇ ਹੁੰਦੇ ਸਭ, ਬਹੁਤ ਅੱਛਾ ਲੱਗਦਾ ਸੀ ਨਾਤਾਂ ਪੜ੍ਹਨਾ। ਔਰ ਕਰਨਾ ਲੋਕ ਵੀ ਚਮਚਾ ਤਾਂ ਮੈਂ ਸੁੱਟ ਦਿੱਤਾ ਧੋਣ ਵਾਸਤੇ, ਮੈਨੂੰ ਪਤਾ ਨਹੀਂ ਸੀ ਮੈਂ ਇਹ ਵੀ ਮਿਕਸ ਕਰਨਾ, ਹੁਣ ਮੈਂ ਛੁਰੀ ਦੇ ਨਾਲ ਹੀ ਉਹਨੂੰ ਮਿਕਸ ਕਰ ਦਿੰਦੀ ਹਾਂ। ਤੇ ਚਲੋ ਅਸੀਂ ਥੋੜ੍ਹੀ ਦੇਰ ਤੱਕ ਹਾਂਡੀ ਨੂੰ ਚੜ੍ਹਾ ਦਿੰਦੇ ਹਾਂ, ਅਤੇ ਫਿਰ ਸਾਡੀ ਹਾਂਡੀ ਨਾਲ ਨਾਲ ਪੱਕ ਜਾਏਗੀ, ਨਾਲ ਨਾਲ ਅਸੀਂ ਆਪਣੇ ਕਾਊਂਟਰ ਵਗੈਰਾ ਸਾਫ਼ ਕਰਨੇ ਆ। ਆਟੇ ਨੂੰ ਇੱਕ ਦਫਾ ਫੇਰ ਮੁੱਕੀ ਜਾਈਏ ਤੇ ਨਾਲ ਨਾਲ ਤੁਹਾਨੂੰ ਰੱਖੀਏ ਅਸੀਂ ਸ਼ਾਮਿਲ। चिकन रख देता पकण वास्ते, अग में हल्की जी रखी है ताकि बहुत ज़्यादा तेज़ अग ना होवे। चिकन का पानी काफ़ी हद तक खुश्क हो गया है, ये शामिल कर देंगे मटर, क्योंकि हम असी वो तो पाना ही नहीं है ना, ऑयल के दी भुनाई करनी है तो फिर पाने ने, इस तो इसी पानी में थोड़े जे गल जाएंगे। भी डाइट हांडी साड़ी तैयार हो गई है। डाइट प्लान जड़ा बड़ा सख्ती दे नाल चल रहा, बड़ी कामयाबी दे नाल और बड़ी सख्ती दे नाल पे चलदा वे। ये बिल्कुल आयल नहीं गया। ये मैं शामिल कर दाँगी हरी मिर्च और ऊपर हरा धनिया, और ज़बरदस्त खुशबू तो अच्छी आ रही है। बहरहाल अभी को टेस्ट असी करके देखांगे, जो खावांगे उदों पता चलेगा, लेकिन देखने च बड़ा अच्छी लग रही है हांडी। सोहणियों असी आ गए अपने प्राइम टाइम की तरफ। वो पूरे व्लॉग का वो हिस्सा जिहड़ा मैनू लगता है शायद मेरा ख्याल ठीक होवे, कदी कदी गुमान हो जाते ना, गलत फहमियां भी दिल च हो जांदियां ने, पर मेरा दिल कहता है कि तुहानूं भी यह हिस्सा ज़्यादा चंगा लगता है। तो मैनूं तो बई यह हिस्सा सब तो अच्छा लगता है, जो मैं तुहाडे नाल गपशप करनी आ, असी नायाब जमाने का जिक्र करने, कॉमेंट पढ़ने, असी सारे फिर इकट्ठे होने अपनी अपनी यादां लैके, अपनी अपनी पोटलियां लैके। असी बचपन च एक बचपन तो नहीं सी, थोड़े वड्डे ही सा, जो एक 9वीं 10वीं शायद एक सबक पढ़िया सी कि एक कुबड़ा हुंदा वे, ਉਹ ਸਾਰੇ ਲੋਕ ਜਿਹੜੇ ਨਾ ਆਪਣੀ ਆਪਣੀ ਬਿਮਾਰੀਆਂ ਚੀਜ਼ਾਂ ਸੁੱਟਦੇ ਨੇ। ਕੁਬੜਾ ਕਹਿੰਦਾ ਵੇ ਮੈਨੂੰ ਜਿਹੜਾ ਵੇ ਬੜਾ ਇਹ ਕੁੱਬ ਜਿਹੜਾ ਬੜਾ ਤੰਗ ਕਰਦਾ ਵੇ, ਤੇ ਉਹ ਮੌਕਾ ਦਿੱਤਾ ਜਾਂਦਾ ਹੈ ਕਿ ਵੀ ਆਪਣੇ ਆਪਣੀ ਬਿਮਾਰੀ ਜਾਂ ਜੋ ਚੀਜ਼ ਸੁੱਟ ਲਵੋ, ਉੱਥੋਂ ਕੋਈ ਨਵੀਂ ਚੀਜ਼ ਚੁੱਕ ਲਓ। ਕੁਬੜਾ ਦੂਸਰੀ ਕੋਈ ਚੀਜ਼ ਚੁੱਕ ਲੈਂਦਾ ਵੇ, ਉਹ ਜਦੋਂ ਚੁੱਕਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਔਖਾ ਹੋ ਜਾਂਦਾ, ਉਹਨੂੰ ਪਤਾ ਚੱਲਦਾ ਹੈ ਕਿ ਨਹੀਂ ਵੀ ਇਹ ਕੁੱਬ ਵੀ ਠੀਕ ਸੀ। ਤੇ ਇਸ ਤਰ੍ਹਾਂ ਕੀ ਕਹਿੰਦੇ ਨੇ ਸਾਨੂੰ ਵੀ ਇਹ ਜਿਹੜੀਆਂ ਅਸੀਂ ਗੱਲਾਂ ਕਰ ਲੈਂਦੇ ਸਾਰੇ ਮਿਲ ਜੁਲ ਕੇ ਆਪਣੀਆਂ ਆਪਣੀਆਂ ਪੋਟਲੀਆਂ ਖੋਲ ਕੇ, ਸਾਨੂੰ ਇਹ ਠੀਕ ਲੱਗਦਾ ਵੇ, ਤੇ ਅਸੀਂ ਕੀ ਕਹਿੰਦੇ ਨੇ ਇੱਥੇ ਆਪਣਾ ਟਾਈਮ ਅੱਛਾ ਗੁਜ਼ਾਰ ਲੈਂਦੇ ਆ। ਪ੍ਰਾਈਮ ਟਾਈਮ ਸਾਡਾ ਸ਼ੁਰੂ ਹੋ ਜਾਂਦਾ, ਤੇ ਚਲੋ ਜੀ ਅਸੀਂ ਛੇਤੀ ਨਾਲ ਆ ਜਾਂਦੇ ਆ ਕਮੈਂਟ ਦੀ ਤਰਫ। ਮਹਿਵਿਸ਼ ਫਵਾਦ ਨੇ ਮਾਸ਼ਾਅੱਲਾ ਲਿਖਿਆ ਪੋਸਟ ਤੇ, ਇਹਦੇ ਨਾਲ ਇਹਨੇ ਬੜੇ ਸੋਹਣੇ ਇਮੋਜੀ ਭੇਜੇ ਨੇ ਮੁਹੱਬਤਾਂ ਵਾਲੇ। ਬਹੁਤ ਸ਼ੁਕਰੀਆ ਮਹਿਵਿਸ਼ ਤੁਹਾਡੀ ਮੁਹੱਬਤਾਂ ਦਾ। ਤੇ अच्छा, तो रिबलॉक्सर लिखते हैं कि अल्लाह पाक जिहड़े दुनिया तो रिश्ते साडे जिहड़े ने चले गए ने रिश्तेदार, अल्लाह पाक उन्होंने ना जिहड़ा जनता में घर दवे, तो उन्होंने मगफरत फरमावे उन्हों की, तो आमीन लिखिया उन्होंने। बहुत शुक्रिया रिबलॉक्सर, तुसीं आए साडे विहड़े विच ते तुसीं की कहते इन्नी अच्छी दुआ की। जाण वालियां वास्ते असी कुछ भी नहीं कर सकते, जिहड़े चले जाते हैं साडा इख्तियार ही नहीं कि असीं उन्होंने रोकीए। इन्ने प्यारे प्यारे साडे रिश्ते हुंदे ने, वो साडी अखां दे सामने चले जाते हैं, पर असीं उन्होंने रोक नहीं सकते, पर उन्होंने दुआ कर देना, उन्होंने अच्छे अल्फाज से याद करना, वही मेरा ख्याल कि कहते हैं बस फिर एक जरिया रह जाता भी, होर तो असीं कुछ भी उन्होंने वास्ते नहीं कर सकते कि किसी को पढ़ के बख्श देना, बस यही चीज़ां होंदियां ने। मेरा बहुत शुक्रिया। दुआ जरूर मंग देनी चाहिए है कि दुआ जड़ा ना कहते हैं मोमिन का हथियार है। बई मोमिन का हथियार जड़ा वे ना, मोमन की क्लाचन कोफ से भी दुआ जी है वो मोमन के हाथ च फड़ी होती है, तो वह दुआ मोमिन का हथियार है। तो यूजर लिखते ने वो कहते पे ने कि ताड़ी जी है ना परसनैलिटी उन्होंने बड़ी चंगी लगी, साड़ी परसनैलिटी, तो उन्होंने कहा कि तुम वैल्यूज़ लो लगता है कि बड़ा पसंद करते हो और उन्होंने लैके चलते हो, तो बड़ा चंगा लग्या उन्होंने साड़ी गपशप और जो असी कहना। उन्होंने कहा तुम कमेंट के जवाब भी बस दफा बड़े चंगे दे देंगे हो, इस तरह आम तौर पर लोग देंगे नहीं, तुम जरा ना माहिर है आप इस फन में कि कहते रहे तुसी अच्छे जवाब दे देंगे हो। बहुत शुक्रिया तुहाडी मुहब्बतां दा कि साडे विहड़े च आंदे हो और तुसी साडी इन्नी अच्छी जड़ा ना तारीफ भी कर दी है। तो तारीफ करनों चंगी नहीं लगती भी सारियां नूं चंगी लगती है।
ਤੇ ਬੱਚੇ ਵੀ ਛੋਟੀ ਜਿਹੀ ਤਾਰੀਫ ਤੋਂ ਖੁਸ਼ ਹੁੰਦੇ ਨੇ। ਵੈਸੇ ਮੈਂ ਇੱਕ ਤੁਹਾਨੂੰ ਬੜੀ ਕੰਮ ਦੀ ਗੱਲ ਦੱਸਾਂ, ਪਤੇ ਦੀ ਗੱਲ। ਪਤੇ ਦੀ ਗੱਲ ਹੈ ਵੀ ਕਿ ਕੋਈ ਬੱਚਾ ਅਗਰ ਤੁਹਾਡੇ ਕੋਲ ਹੈ ਨਾ, ਤੁਹਾਡਾ ਕੋਈ ਵੀ ਰਿਸ਼ਤੇਦਾਰ ਬੱਚਾ, ਕੋਈ ਵੀ ਜਾਂ ਕੋਈ ਪੜੋਸ ਦਾ ਕੋਈ ਵੀ ਬੱਚਾ ਜੋ ਤੁਹਾਡੇ ਕੋਲ ਹੈ, ਤੁਹਾਡਾ ਮਾਨੂਸ ਹੈ, ਤੇ ਉਹਨੂੰ ਸ਼ਾਬਾਸ਼ੀ ਜ਼ਰੂਰ ਦਿਆ ਕਰੋ ਹਰ ਗੱਲ ਤੇ। ਬੱਚਿਆਂ ਦਾ ਜਿੰਨਾ ਤੁਸੀਂ ਹੌਸਲਾ बढ़ाਉਂਦੇ ਹੋ ਨਾ, ਉਹਨਾਂ ਨੂੰ ਸ਼ਾਬਾਸ਼ੀ ਦਿੰਦੇ ਹੋ, ਬੱਚੇ ਉਨੇ ਹੀ ਖੁਸ਼ ਵੀ ਹੁੰਦੇ ਨੇ, ਤੁਹਾਡੇ ਨਾਲ ਅਟੈਚ ਵੀ ਹੁੰਦੇ ਨੇ, ਉਹਨਾਂ 'ਚ ਬੜਾ ਇੱਕ ਅੱਛਾ ਬਣਨ ਦੀ ਸਲਾਹੀਅਤ ਪੈਦਾ ਹੁੰਦੀ ਹੈ। ਮੈਂ ਇਸ ਚੀਜ਼ ਦਾ ਤਜਰਬਾ ਆਪਣੇ ਬੱਚਿਆਂ ਤੋਂ ਵੀ ਦੇਖਿਆ। ਛੋਟੀ ਛੋਟੀਆਂ ਉਹਨਾਂ ਨੂੰ ਮੈਂ ਸ਼ਾਬਾਸ਼ੀਆਂ ਦਿੰਦੀ ਰਹਿੰਦੀ ਸਾਂ। ਔਰ ਇਸ ਤਰ੍ਹਾਂ ਕਿ ਕਹਿੰਦੇ ਨੇ ਨੂਰ ਫਾਤਮਾ ਦੇ ਬਹੁਤ ਸ਼ਦੀਦ ਕਿਸਮ ਦਾ ਮੈਂ ਤਜਰਬਾ ਕੀਤਾ ਕਿ ਉਹਨੂੰ ਮੈਂ ਹਰ ਗੱਲ ਤੇ ਸ਼ਾਬਾਸ਼ ਦੇਣੀ ਸਾਂ। ਤੇ ਉਹ ਨੂਰ ਫਾਤਮਾ ਮਾਸ਼ਾਅੱਲਾ ਕਿ ਉਹ ਅੱਜ ਤੱਕ ਉਹਨਾਂ ਚੀਜ਼ਾਂ ਨੂੰ ਲੈ ਕੇ ਚੱਲਦੀ ਹੈ। ਬੜਾ ਅੱਛਾ ਇਹਦਾ ਮਤਲਬ ਹੈ ਕਿ ਬੱਚਾ ਫਿਰ ਅੱਛਾ ਬਣਨ ਦੀ ਕੋਸ਼ਿਸ਼ ਕਰਦਾ ਵੇ। मैं बहुत अरसा तक ना नूर फातिमा को कह नहीं सकी जो बच्चे अच्छे होते हैं उनको फरिश्ता ये दे के जाता है, उसको गिफ्ट मिलते हैं, अल्लाह ताला पसंद करते हैं ऐसे बच्चों को। मैं रोज़ उन्होंने कहानियाँ सुनानी सा डेली बेसिस पे, और वो बड़े दिलचस्पी ना कहानियाँ सुनती सी। फिर इस तरह उन्होंने सुनाते फिर उन्हें कहा कि फरिश्ता कितने होंदा वे। फिर मैं कुछ चीज़ां बाजार तो लैके आई, छोटिया पोनियाँ, छोटा ब्रेसलेट, कोई लॉकेट, बच्चों के पाने वाली छोटी छोटी चीज़ां होंदियां ने, टाफियाँ। मैं संडे वाले दिन वो रात को ना वो तकिए के नीचे एक चीज़ रख देनी होंदी सा, और फिर उन्होंने मेरे नाल ही सौंदी सी। तो फिर मैं उन्हें सुबह उठ के मैं कहना भी देख फरिश्ता शायद कुछ दे के गया हो, रोज़ देखती सी। फिर एक दिन उन्होंने मिल जाती सी चीज़, इन्नी खुश होंदी सी, कहती फरिश्ता दे के गया। तो वो बड़ा खुश होती सी। इस तरह बच्चे ना फिर अच्छा करने का शौक पैदा होंदा वे। तो बहुत अरसे तक सिलसिला जारी रहा। खासी बड़ी हो गई सी और मैं उहदे तकिए दे नीचे कुछ ना कुछ रख दी। तो बस दफ़ा मेरे को क्वेश्चन करती सी कि फरिश्ता रोज़ क्यों नहीं आता। मैं कहनी सा भी फरिश्ता जिहड़ा सारे बच्चों को देन जाता है, कुछ तेरे वास्ते तो नहीं फरिश्ते की ड्यूटी अल्लाह ने लाई। वो सारे बच्चों को दे के जिदन काम मुकदा इधर का गेड़ा लगता है फिर उदन तेनों दे जाता है। तो वो कहती सी ठीक है। तो फिर थैंक यू कहती होंदी सी, थैंक यू अल्लाह मियाँ आपने मुझे इतना अच्छा गिफ्ट भेजा है। इस तरह फिर वो बड़ी मेरी यादा मेमोरीज ने। फिर मैं राफे के नाल भी यही करती रही। फिर यूसुफ मुस्तफा के नाल भी, मुस्तफा भी उठ के मुस्तफा तो रोज़ देखने लग गए असी, तो मेरा फड्डा पाता सी। बहरहाल बच्चों की हौसला अफजाई जरूर करो। बच्चे बड़े मासूम होंगे ने, प्यारे होंगे ने, दिल छोटे छोटे होंगे, निक्के 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 उन्होंने दिल होंगे ने। बई उन्होंने डांटिया ना करो, उन्होंने प्यार करिया करो। तुसी बच्चे दे जो कोल होंदे हो ना, एक पहली गल तो है कि बच्चा बन जाओ, और दूसरी गल है कि वो जहन के हिसाब नाल सोचो कि वो बच्चा वे वो की सोच रहा है। अगर तुसी इन्ने छोटे होगे तो की सोचोगे। तो बहरहाल ताड़ी गल बस कितों गल टुरी है तो किधर नूं निकल गई है। बहुत शुक्रिया ताड़ियां मुहब्बतां दा सारियां दियां। ते शबीर हुसैन साहब कहंदे पे ने सुबह खैर। सुबह खैर जी, सुबह बखैर। हुण इहनूं पंजाबी च की कहंदे ने सुबह बखैर नूं। ते उस्मा कहते पे ने गुड़ वाले चावल देखते ही अब्बू याद आ जाते हैं। वाकई यह यादां ही ते ने जिहड़ियां सानू मतलब किसी न किसी हवाले ना वो जिंदा रखदियां उस जमाने नूं। अगर यादां ना होण, मैं पहले भी कई दफ़ा किया, तो फिर असीं उन्हां जमानिਆਂ नूं किस तरह जिंदा रखीए। तो उस्मा कहते हैं किसी को खुशी देना कोई मुश्किल तो नहीं, भी मुस्कुरा के हस के किसी वाल वेख लवो, तारीफ के दो बोल बोल दवो तो अगला खुश हो जाता वे। पर पता नहीं क्यों सारिया ताकत असी ना किसी को दुख देने ते ला देने। वाह बी वाह, उस्मा बड़ी चंगी तुसीं गल कीती। मैं हुणे इस तुहाडा कमेंट तो हुण मैं पढ़िया, उस तो पहले मैं कहा कि बच्चों को थोड़ा जिहा खुश कर दवो। इस तरह उस हवाले नाल मैं गल कीती तो तुसीं भी वही कहा कि थोड़ी जी मुहब्बत, थोड़ी जी खुशी के नाल अगर कोई खुश हो जाता है, कोई दो लफ्ज़ बोल के, पर असी अपनी सारी तवानाइयां जड़ियां ना बस इस चीज़ से ला देने, किसी को बस असी परेशान कर दईए, असी किसी को दुखी कर दईए तो वो चला देने। मैं कल एक बड़ी अच्छी एक छोटी सा रील देखी, मेरा ख्याल फेसबुक पे देखी शायद मैं। उत्थे वो रील आई सी कि असी 30 ਲੱਖ ला के ते बंदा हाजी बनता है। 30 ਲੱਖ लगते हैं ते बंदा बनने में कोई खर्चा नहीं, अच्छा इंसान बनने में कोई खर्चा नहीं, पर भाई असी हाजी बनांगे कि हाजी बनने में लोग तरजीह देंदे ने 30 ਲੱਖ ला के, पर इंसान अच्छा इंसान बनने की कोई कोशिश नहीं करता। तो वो कहते ने वड्डे सियाणे कहते सर कि मक्के जाके गल नहीं मुकदी जे दिलों ना मुकाईए। जे असी दिल तो ना मुकाईए ना तो फिर भावें किते मर्जी चले जाओ तो वो फिर गल मुकदी नहीं है। तो बहरहाल है कि अच्छा इंसान बनना चाहिए वे। खुशी थोड़ी जी खुशी असी किसी को दे देने
ਤਾਂ ਸਾਡੇ ਆਪਣੇ ਆਪ ਨੂੰ ਵੀ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਤੇ ਰੋਬ ਲੌਕਸਰ ਕਹਿੰਦੇ ਪਏ ਨੇ ਵੀ ਤੁਹਾਡੇ ਪਾਕ ਅੱਲਾ ਪਾਕ ਤੁਹਾਡੇ ਹਸਬੈਂਡ ਨੂੰ ਜਿਹੜਾ ਨਾ ਸ਼ਫਾ ਦੇਵੇ, ਉਹਨਾਂ ਨੂੰ ਸਿਹਤ ਦੇਵੇ। ਤਾਂ ਬਹੁਤ ਸ਼ੁਕਰੀਆ ਜੀ ਤੁਹਾਡੀ ਮੁਹੱਬਤਾਂ ਦਾ ਕਿ ਤੁਸੀਂ ਸਾਡੇ ਵਾਸਤੇ ਕੀ ਕਹਿੰਦੇ ਦੁਆ ਕੀਤੀ। ਬਹੁਤ ਸ਼ੁਕਰੀਆ ਤੁਹਾਡੀਆਂ ਮੁਹੱਬਤਾਂ ਦਾ। ਉਹਨਾਂ ਨੇ ਕਿਹਾ ਹਾ 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 ਆ ਅੱਜ ਵੀ ਹੁਣ ਇਹਨਾਂ ਨੇ ਪਤਾ ਨਹੀਂ ਕਿਸ ਗੱਲ ਤੋਂ ਇੰਨਾ ਹਾਸਾ ਆਇਆ। ਚਲੋ ਅਸੀਂ ਵੀ ਹੱਸ ਲੈਂਦੇ ਹਾਂ, ਕੋਈ ਸਾਡੀ ਬੇਵਕੂਫੀ ਨਜ਼ਰ ਆਈ ਹੋਣੀ ਹੈ ਤੇ ਤੁਸੀਂ ਹੱਸੇ ਹੋਣੇ ਹੋ, ਤੇ ਚਲੋ ਵੀ ਕੋਈ ਹੱਸ ਪਵੇ ਨਾ ਤੇ ਬਸ ਉਹ ਠੀਕ ਹੈ। ਤੇ ਉਹ ਕਹਿੰਦੇ ਪਏ ਨੇ ਇਹ ਕਲਰ ਤੁਹਾਡੇ ਤੇ ਬੜਾ ਜੱਚਦਾ ਪਿਆ ਵੇ, ਬਹੁਤ ਚੰਗਾ ਪਿਆ ਲੱਗਦਾ ਵੇ ਸੂਟ ਤੇ ਇਹ ਦੁਪੱਟਾ ਵੀ ਬਹੁਤ ਚੰਗਾ ਲੱਗ ਰਿਹਾ। ਬਹੁਤ ਸ਼ੁਕਰੀਆ ਜੀ ਤੁਹਾਡੀ ਮੁਹੱਬਤਾਂ ਦਾ ਕਿ ਤੁਸੀਂ ਸਾਡੇ ਕੋਲ ਆਏ ਔਰ ਵਾਲੇਕੁਮ ਅਸਲਾਮ ਵੀ ਤੁਸੀਂ ਲਿਖਿਆ। ਬਹੁਤ ਸ਼ੁਕਰੀਆ ਕਿ ਤੁਹਾਨੂੰ ਸਾਡਾ ਦੁਪੱਟਾ ਵੀ ਅੱਛਾ ਲੱਗਿਆ। ਇਹ ਮੇਰੀ ਬੜੀ ਪੁਰਾਣੀ ਸ਼ਾਲ ਹੈ, ਇਹ ਕੀ ਕਹਿੰਦੇ ਨੇ ਨਵੀਂ ਨਹੀਂ ਹੈ, ਇਹ ਮੇਰੇ ਖਾਸੀ ਪੁਰਾਣੀ ਹੈ, ਲੇਕਿਨ ਮੈਂ ਕਈ ਦਫਾ ਲੈ ਚੁੱਕੀ ਹਾਂ। ਮੈਂ ਕਈ ਵਲੌਗਸ 'ਚ ਦੇਖਿਆ ਹੋਗਾ, ਹਰ ਸਾਲ ਸਰਦੀਆਂ 'ਚ ਨਿਕਲ ਆਉਂਦੀ ਹੈ, ਅਸੀਂ ਲੈ ਲੈਂਦੇ ਹਾਂ ਇਹਨੂੰ, ਤੇ ਮੈਨੂੰ ਬੜੀ ਪਸੰਦ ਹੈ। ਰਾਫੀ ਦੀ ਮੰਮਾ ਨੇ ਮੈਨੂੰ ਗਿਫਟ ਕੀਤੀ ਸੀ, ਬਹੁਤ ਜ਼ਬਰਦਸਤ ਸ਼ਾਤੀ ਹੈ ਸ਼ਾਲ ਹੈ ਤੇ ਬੜੀ ਜ਼ਬਰਦਸਤ ਹੈ, ਮੈਨੂੰ ਖੁਦ ਵੀ ਬਹੁਤ ਅੱਛੀ ਲੱਗਦੀ, ਲੈ ਕੇ ਵੀ ਬੜਾ ਨਾ ਅੱਛਾ ਨਿੱਘ ਆਉਂਦਾ ਵੇ ਔਰ ਲਾਈਟ ਵੇਟ ਹੈ, ਬੜੀ ਚੰਗੀ ਸ਼ਾਲ ਹੈ। ਤੇ ਫਿਰ ਮੈਂ ਬਸ ਸਰਦੀਆਂ ਆਉਂਦੇ ਹੀ ਕੱਢ ਲੈਂਦੀ ਹਾਂ, ਕਿਉਂਕਿ ਬਹੁਤ ਭਾਰੀ ਭਾਰੀ ਜਿਹੜੀਆਂ ਤੁਸੀਂ ਅਗਰ ਸ਼ਾਲਾਂ ਲੈ ਲੈਂਦੇ ਹੋ, ਮੈਂ ਵੀ ਬਸ ਹਿਮਾਕਤਾਂ ਕੀਤੀਆਂ ਨੇ ਜ਼ਿੰਦਗੀ ਵਿੱਚ। ਹਿਮਾਕਤ ਅਸੀਂ ਵੀ ਹਿਮਾਕਤਾਂ ਕੀਤੀਆਂ, ਉਹ ਬੜੀ ਫੈਂਸੀ ਹੈ ਸ਼ਾਲਾਂ ਤੇ ਕਢਾਈਆਂ ਵਾਲੀਆਂ, ਉਹ ਲੈ ਲਓ, ਉਹ ਲੈ ਕੇ ਜਾਣਾ ਕਿੱਥੇ ਵੇ ਤੁਸੀਂ, ਉਹ ਤੁਸੀਂ ਘਰ ਲੈ ਹੀ ਨਹੀਂ ਸਕਦੇ ਹੋ। ਤੇ ਇਸ ਤਰ੍ਹਾਂ ਦੇ ਸਾਦੇ ਕੱਪੜੇ ਜਿਹੜੇ ਹੁੰਦੇ ਨੇ ਨਾ, ਉਹ ਫਿਰ ਘਰ ਵਿੱਚ ਤੁਸੀਂ ਆਮ ਯੂਜ਼ ਕਰ ਲੈਂਦੇ ਹੋ, ਕਿ ਕਿਤੇ ਵੀ ਬੁੱਕਲ ਮਾਰ ਕੇ ਬੈਠੇ ਹੋ ਆਰਾਮ ਨਾਲ ਬਹਿ ਸਕਦੇ ਹੋ। ਉਹ ਜਿਹੜੀ ਫੈਂਸੀ ਟਾਈਪ ਅਸੀਂ ਚੀਜ਼ਾਂ ਲੈ ਲੈਂਦੇ ਹਾਂ ਨਾ, ਉਹ ਬੜਾ ਫਿਰ ਮੁਸ਼ਕਿਲ ਹੋ ਜਾਂਦਾ, ਉਹਨਾਂ ਨੂੰ ਲੈਣ ਦਾ ਟਾਈਮ ਹੀ ਨਹੀਂ ਮਿਲਦਾ। ਤੇ ਸ਼ਬੀਰ ਹੁਸੈਨ ਸਾਹਿਬ ਕਹਿੰਦੇ ਪਏ ਨੇ ਮਾਸ਼ਾਅੱਲਾ ਗੁੱਡਾ ਤੇ ਹੁਣ ਮੁੰਡਾ ਬਣ ਗਿਆ। ਮਾਸ਼ਾਅੱਲਾ ਮਾਸ਼ਾਅੱਲਾ ਜੀ, ਬਹੁਤ ਸ਼ੁਕਰੀਆ ਤੁਹਾਡੀ। ਉਹਨਾਂ ਨੇ ਕਿਹਾ ਕਿ ਰੈਸਪੀ ਤੁਹਾਡੀ ਚੰਗੀ ਹੈ ਪਰ ਅਸੀਂ ਫਾਲੋ ਨਹੀਂ ਕਰਨੀ, ਅਸੀਂ ਆਪ ਹੀ ਕੇਂਟ ਕੋ ਕਹਾਂ ਚਲੋ ਵੀ ਸਹੀ ਹੈ, ਨਾ ਫਾਲੋ ਕਰੋ ਕੋਈ ਗੱਲ ਨਹੀਂ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਅੱਜ ਕਮੈਂਟ ਨਹੀਂ ਕਰਨਾ, ਤੇ ਠੀਕ ਹੈ ਬਈ, ਨਹੀਂ ਤੇ ਨਾ ਸਹੀ ਕੁੱਟੀ। ਨਹੀਂ ਨਹੀਂ ਮਜ਼ਾਕ ਨਾਲ ਮੈਂ ਕਹਿ ਰਹੀ ਹਾਂ। ਜਦੋਂ ਸਹੇਲੇ ਅਸੀਂ ਛੋਟੇ ਹੁੰਦੇ ਸਨ, ਸਹੇਲੀਆਂ ਹੁੰਦੀਆਂ ਸਨ, ਤੇ ਫਿਰ ਅਸੀਂ ਉਹ ਜਰਾ ਦੀ ਗੱਲ ਤੇ ਕੋਈ ਸਹੇਲੀ ਕੁਛ ਕਹਿ ਦਿੰਦੀ ਸੀ, ਕੋਈ ਮੈਂ ਤੇਰੇ ਨਾਲ ਬੋਲਦੀ ਜਾ, ਮੈਂ ਤੇਰੇ ਨਾਲ ਕੁੱਟੀ, ਉਹ ਫਿਰ ਵਿਚਾਰੀ ਨੂੰ ਵਕਤ ਪੈ ਜਾਂਦਾ ਸੀ। ਤੇ ਉਹ ਫਿਰ ਕਹਿੰਦੀ ਸੀ ਵੀ ਛੇਤੀ ਮੇਰੇ ਨਾਲ ਦੋਸਤੀ ਕਰ ਲੈ, ਕਦੀ ਘੁੰਮ ਕੇ ਇੱਧਰੋਂ ਦੀ ਆਉਂਦੀ ਸੀ, ਕਦੀ ਘੁੰਮ ਕੇ ਇੱਧਰੋਂ ਆਉਂਦੀ ਸੀ, ਉਹ ਦੋਸਤੀ ਕਰ ਲੈ, ਖੁਦਾ ਦਾ ਵਾਸਤਾ ਦੋਸਤੀ ਕਰ ਲੈ। ਫਿਰ ਉਹ ਜਿਹੜੀ ਸਹੇਲੀ ਨਾਰਾਜ਼ ਹੋਈ ਹੁੰਦੀ ਸੀ, ਬੜੀ ਆਕੜ ਦਿਖਾਉਂਦੀ ਸੀ, ਵੀ ਮਜ਼ਾਕ ਨਹੀਂ ਹੁੰਦਾ ਕਿ ਸਹੇਲੀਆਂ ਨਾਲ ਨਾਰਾਜ਼ ਹੋਣਾ। ਤੇ ਫਿਰ ਉਹ ਆਖਰ ਬਣਾ ਲਿਆ ਜਾਂਦਾ ਸੀ ਸਹੇਲੀ ਨੂੰ, ਤੇ ਫਿਰ ਦੋਸਤੀ ਕਰ ਲਈ ਜਾਂਦੀ ਸੀ। ਪਰ ਛੋਟੀ ਛੋਟੀ ਗੱਲ ਤੋਂ ਅਸੀਂ ਕੁੱਟੀ ਵੀ ਹੋ ਜਾਂਦੇ ਸਾਂ, ਤੇ ਵੱਡੀਆਂ 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 ਗੱਲਾਂ ਭੁਲਾ ਕੇ ਅਸੀਂ ਦੋਸਤੀ ਵੀ ਕਰ ਲੈਂਦੇ ਹੁੰਦੇ ਸਾਂ। ਇਸ ਬੜਾ ਅੱਛਾ ਜ਼ਮਾਨਾ ਸੀ ਕਿ ਬਸ ਇਹ ਪਿਆ ਜੇ, ਇਹ ਪਈ ਜੇ ਦੋਸਤੀ, ਇਹ ਪਈ ਜੇ ਕੁੱਟੀ, ਤੇ ਬਸ ਵੀ ਦੋਸਤ ਇਸ ਤਰ੍ਹਾਂ ਸਾਰਾ ਦਿਨ ਕਰਦੇ ਰਹਿੰਦੇ ਸਨ। ਜਿਸ ਤਰ੍ਹਾਂ ਅਸੀਂ ਦੂਸਰੇ ਖੇਡ ਖੇਡਦੇ ਸਨ, ਇਸ ਤਰ੍ਹਾਂ ਹੀ ਕੁੱਟੀ ਔਰ ਦੋਸਤੀ ਵੀ ਹੁੰਦੀ ਸੀ ਸਾਰੇ ਦਿਨ। ਕਈ ਦਫਾ ਰੁੱਸਦੇ ਸਾਂ ਤੇ ਕਈ ਦਫਾ ਸਾਨੂੰ ਕੋਈ ਮਨਾ ਲੈਂਦਾ ਸੀ। ਹੁਣ ਤੇ ਐਸੇ ਜ਼ਮਾਨੇ ਆ ਗਏ ਨੇ, ਤੁਸੀਂ ਜਿੰਨਾ ਮਰਜ਼ੀ ਰੁੱਸੋ ਤੁਹਾਨੂੰ ਕੋਈ ਮਨਾਉਂਦਾ ਨਹੀਂ, ਕਹਿੰਦੇ ਨੇ ਜਾ ਖਸਮਾਂ ਨੂੰ ਕਾਵੀ, ਨਹੀਂ ਤੇ ਨਾ ਸਹੀ। ਤੇ ਸ਼ਬੀਰ ਹੁਸੈਨ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਇੰਨੇ ਕਮੈਂਟ ਨਾ ਕਰਤੇ ਵੀ ਤੁਸੀਂ ਇੰਨੇ ਕਮੈਂਟ ਕੀਤੇ ਨੇ। ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤਾਂ ਦਾ ਕਿ ਤੁਹਾਡਾ ਮੇਰਾ ਸਾਥ ਬੜਾ ਪੁਰਾਣਾ ਵੇ। ਸ਼ਬੀਰ ਹੁਸੈਨ ਸਾਹਿਬ ਜਿਹੜੇ ਨੇ ਉਹ ਜਦੋਂ ਤੋਂ ਮੈਂ ਉਹਨਾਂ ਨੂੰ ਕਿਹਾ ਹਮੇਸ਼ਾ ਆਉਂਦੇ ਨੇ ਔਰ ਹਮੇਸ਼ਾ ਕਮੈਂਟ ਕਰਦੇ ਨੇ, ਔਰ ਇਹਨਾਂ ਦੇ ਕਮੈਂਟ ਦਾ ਮੈਨੂੰ ਇੰਤਜ਼ਾਰ ਵੀ ਰਹਿੰਦਾ ਵੇ ਕਿ ਬਹੁਤ ਅੱਛੇ ਮੇਰੇ ਦੋਸਤ ਨੇ, ਸਾਥੀ ਨੇ, ਕਿ ਇਹਨਾਂ ਨੇ ਕੀ ਕਹਿੰਦੇ ਨੇ ਜੋ ਦੇਖਣਾ ਸ਼ੁਰੂ ਕੀਤਾ ਔਰ ਹਮੇਸ਼ਾ ਮੇਰੀ ਹੌਸਲਾ ਅਫਜ਼ਾਈ ਕੀਤੀ ਹੈ। ਹਮੇਸ਼ਾ ਹਮੇਸ਼ਾ ਕਿਹਾ ਨਹੀਂ ਬਈ ਤੁਸੀਂ ਕਰੋ, ਅਸੀਂ ਤੁਹਾਨੂੰ ਦੇਖ ਰਹੇ ਹਾਂ, ਭਾਵੇਂ 2 ਘੰਟੇ ਬੋਲੋ, ਅਸੀਂ ਤਾਂ ਹਾਜ਼ਰ ਹਾਂ ਤੁਹਾਨੂੰ ਦੇਖਣ ਵਾਸਤੇ। ਤੇ ਬਹੁਤ ਸ਼ੁਕਰੀਆ ਜੀ। ਤੇ ਇੰਨਾ ਵੀ ਆ ਗਏ ਨੇ, ਇੰਨਾ ਕਹਿੰਦੇ ਨੇ ਵਾਹ ਵਾਹ ਬਹੁਤ ਹਸੀਨ ਆਵਾਜ਼ ਹੈ ਆਪਕੀ, ਉਹਨਾਂ ਨੂੰ ਆਵਾਜ਼ ਬੜੀ ਚੰਗੀ ਲੱਗੀ ਹੈ। ਤੇ ਉਹਨਾਂ ਨੇ ਕਿਹਾ ਬਹੁਤ ਸ਼ੁਕਰੀਆ, ਜਿਹੜਾ ਤੁਸੀਂ ਗਾਣਾ ਗਾਇਆ ਉਹਦਾ ਵੀ ਉਹਨਾਂ ਨੂੰ ਸ਼ੁਕਰੀਆ ਕੀਤਾ ਵੇ। ਤੇ ਉਹਨਾਂ ਨੂੰ ਵੀ ਜਿਹੜਾ ਨਾ ਦੁਪੱਟਾ ਸਾਡਾ ਬੜਾ ਚੰਗਾ ਲੱਗਿਆ ਜਿਹੜਾ ਅਸੀਂ ਲਿਆ ਵੇ ਬਹੁਤ। ਤੇ ਉਹਨਾਂ ਨੇ ਇੱਕ ਗਾਣਾ ਲਿਖਿਆ ਵੇ, ਉਹਨਾਂ ਨੇ ਕਿਹਾ ਕਿ ਵੀ ਇਹ ਪਲੀਜ਼ ਇਹ ਸਾਡੇ ਵਾਸਤੇ ਇਹ ਗਾਣਾ ਵੀ ਗਾ ਦੇਵੋ, ਖੁਦਾ ਕੇ ਨਾਮ ਪਰ ਅਬ ਗਰੀਬੋਂ ਕੋ ਦੇਣਾ। ਤੇ ਉਹ ਕੀ ਕਹਿੰਦੇ ਉਹਨਾਂ ਨੇ ਇੱਕ ਗਾਣਾ ਲਿਖਿਆ ਇੰਡੀਆ ਦਾ। ਤੇ ਠੀਕ ਹੈ ਜੀ, ਇੰਨਾ ਅਸੀਂ ਤੁਹਾਡੇ ਵਾਸਤੇ ਜ਼ਰੂਰ ਗੁਣਗੁਣਾਵਾਂਗੇ ਗਾਣਾ, ਕਿਉਂ ਨਹੀਂ ਗੁਣਗੁਣਾਉਣਾ, ਤੁਹਾਡੇ ਵਾਸਤੇ ਨਹੀਂ ਗੁਣਗੁਣਾਉਣਾ ਵੀ ਅਸੀਂ ਕਿਸੇ ਜਾ ਕੇ ਕਿਤੇ ਜੰਗਲਾਂ 'ਚ ਨਿਕਲ ਜਾਣਾ ਵੇ ਕਿਤੇ। ਉਹ ਜਿਵੇਂ कैस जंगल में अकेला है मुझे जाने दो, ओए अल्लाह तो अल्लाह माफ़ी,
ਬਈ ਉਹ ਹੁਣ ਮੈਂ ਅੱਗੋਂ ਨਹੀਂ ਕਹਿੰਦੀ। ਮੈਂ ਬੜਾ ਮੁਸੰਮਮ ਇਰਾਦਾ ਕੀਤਾ ਸੀ ਕਿ ਅੱਜ ਜਿਹੜਾ ਰਾਤ ਜਾਗਣ ਦੀ ਸੀ, ਅਸੀਂ ਬੜਾ ਜਾਗੇ ਆ, ਇਹ ਬਾਤਾਂ ਕੀਤੀਆਂ, ਅੱਜ ਕੋਈ ਗਾਣਾ ਨਹੀਂ ਗਾਣਾ। ਇਸ ਤੇ ਮੈਂ ਤੁਹਾਨੂੰ ਕਹਿਣ ਲੱਗੀ ਸਾਂ ਕਿ ਹੁਣ ਮੈਂ ਇਹ ਗਾਣਾ ਤੁਹਾਨੂੰ ਕੱਲ੍ਹ ਸੁਣਾਵਾਂਗੀ। ਅੱਜ ਦਾ ਦਿਨ ਤੇ ਸ਼ੈਤਾਨ ਨੂੰ ਜ਼ਰਾ ਕੈਦ ਰਹਿਣ ਦਿਓ, ਪਰ ਫਿਰ ਮੈਂ ਬੇਖਤਿਆਰ ਕਹਿ ਗਈ ਹਾਂ ਤੇ ਜ਼ਰੂਰ ਇੰਨਾ ਕੱਲ੍ਹ ਮੈਂ ਇਨਸ਼ਾਅੱਲਾ ਤੁਹਾਡੇ ਵਾਸਤੇ ਗੁਣਗੁਣਾਵਾਂਗੀ ਇਹ ਗਾਣਾ। ਬਸ ਮੈਂ ਇੰਨਾ ਬਹੁਤ ਜ਼ਿਆਦਾ ਮੈਂ ਕਦੀ ਸੁਣਿਆ ਨਹੀਂ ਇਹ ਗਾਣਾ, ਲੇਕਿਨ ਚਲੋ ਕੋਈ ਗੱਲ ਨਹੀਂ, ਜੋ ਹੋਏਗਾ ਅਸੀਂ ਤੁਹਾਡੀ ਖਿਦਮਤ 'ਚ ਪੇਸ਼ ਕਰ ਦਾਂਗੇ। ਟੂਟੀ ਫਰੂਟੀ ਹੀ ਸਹੀ ਪਰ ਹੈ ਤਾਂ ਮੁਹੱਬਤ ਹੈ ਨਾ, ਤੇ ਤੁਹਾਡੀ ਖਿਦਮਤ 'ਚ ਅਸੀਂ ਪੇਸ਼ ਕਰ ਦਾਂਗੇ। ਬਹੁਤ ਸ਼ੁਕਰੀਆ ਇੰਨੇ ਸਾਰੇ ਦਿਲ ਭੇਜਣ ਦਾ, ਹੋਏ ਦਿਲਾਂ ਦੇ ਢੇਰ ਲਾ ਦਿੱਤੇ ਨੇ ਤੁਸੀਂ। ਤੇ ਆ ਗਏ ਨੇ ਨਾਹਿਦ ਮਹਿਮੂਦ। ਨਾਹਿਦ ਆ ਗਈ ਹੈ ਮੈਦਾਨ ਵਿੱਚ, ਨਾਹਿਦ ਆ ਗਈ ਹੈ। ਨਾਹਿਦ ਕਹਿੰਦੇ ਪਏ ਨੇ अस्सलाम वालेकुम बाजी, गुड़ वाले चावल की रेसिपी शेयर करने का बहुत शुक्रिया, ज़रूर ट्राई करूँगी। ऐसा लग रहा है कि आपने मेरे लिए बनाया और बहुत उम्दा बने थे। बहुत माजरत, मैं फ़ौरन कमेंट नहीं कर सकी, हालांकि मैंने वीडियो भी देख ली थी पर कुछ मसरूफ़ हो गई थी। आपका प्यार भरा शिकवा भी दिल खुश कर गया। आपकी यही अपनाइयत तो अच्छी लगती है, हमेशा खुश रहे। बहुत शुक्रिया नाहिद कि तुसी की कहते हैं इन्ना पसंद किया, तुसी जिहड़ा दिल रखण वास्ते सही कहता कि बई बड़े अच्छे बने ने। तो बई चलो मेहनत वसूल हो जाती है। दोस्त असी बैठने हैं, दोस्तों में यही हुंदा वे कि कभी कभी खुशी कभी गम, कभी कोई चंगा पक जाता है, कभी कोई मट्ठा पक जाता वे। जिवें उन्होंने कहा तुहाडी भिड्डी दा ते कोई हाल ही नहीं है बई, तो उस तरह इस तरह की भी चीज़ बन जाती है। पर यह चलता है, जिंदगी का हिस्सा है, ऊंच नीच चलती रहती है जिंदगी। कभी हांडी सड़ भी जाती है साडे कोलों, इस तरह भी हो जाता है, पर यह सब जिंदगी का हिस्सा है। बहुत शुक्रिया नाहिद कि तुसी की कहते ने कमेंट करके दसिया कि तुहानूं अच्छे लगे ने। और वाकई मैं दिल तो मेरा कर रहा सी, पर मैं अगर मेरा दिल कर रहा सी मैं इस तरह भी बना के खा लेंदी, पर तुसी उस दिन कहा सी ना कि बाजी रेसिपी जरूर दईओ। बाजी आप बेचारी लभदी फिरदी पई सी कि यूट्यूब तो लभ लुभ के, तो बाजी ने एक नवी रेसिपी ईजाद की। बहरहाल है कि अच्छे बन गए और तुसी ट्राई करियो, पसंद आए। मैनू तो खैर बहुत पसंद आए। बस अज आखिरी इन्ने क पे ने, बनाए मैं थोड़े जैसा, लेकिन थोड़े थोड़े करके खा रही हाँ, रोज़ाना एकदम नहीं, बहुत ज़्यादा। पहले दिन मैं वाहवा ही खा ले सन, दूसरे दिन मैं थोड़ा थोड़ा खा रही हाँ। आज बस ख़त्म हो जाएंगे क्योंकि मैं बहुत कंजूसी के साथ खा रही हूँ कि भाई बहुत ज़्यादा मिठा ना खावा, लेकिन अभी अज जड़न मुक जाने ने, लेकिन बहुत अच्छे बने। तो तुसी भी ज़रूर ट्राई करियो। तो शिकवा तुसी लिखिया, शिकवा प्यार भरा शिकवा अच्छा लग्या। बई शिकवे अपने ने कीते जाते हैं हमेशा। हमेशा तुसी शिकवा करोगे ना तो अपने नाल ही करोगे। कभी कोई ऐसा जिहदा तुहाडा कोई ताल्लुक नहीं होएगा, या जिहदे नाल तुहाडा कोई ऐसा नहीं होएगा कि उहनूं जाके सिर मारोगे दीवार विच मान ना मान मैं तेरा मेहमान। शिकवा हमेशा हमेशा अपने नाल ही हुंदा वे कि तुसी देख लवो। तुसी प्यार भरा शिकवा जदों भी करोगे ना किसी ਉਹਦੇ ਨਾਲ ਆਪਣੇ ਨਾਲ ਹੀ ਕਰੋਗੇ। ਉਹ ਸ਼ਿਕਵੇ ਦੇ ਨਾਲ ਆਪਣਾ ਹੋਣਾ ਬਹੁਤ ਜ਼ਰੂਰੀ ਹੈ। ਜਿੰਨਾ ਤੁਸੀਂ ਸ਼ਿਕਵਾ ਕਰਦੇ ਹੋ ਉਹ ਜ਼ਰੂਰ ਤੁਹਾਨੂੰ ਆਪਣਾ ਫੀਲ ਹੁੰਦਾ ਹੋਵੇ, ਤੁਹਾਡੇ ਨਜ਼ਦੀਕ ਤਰੀਨ ਹੁੰਦਾ ਹੋਵੇ। ਜਿੰਨ ਤੁਸੀਂ ਫਿਰ ਕਹਿ ਦਿੰਦੇ ਹੋ ਕਿ ਜਾਵੇ ਮੈਨੂੰ ਤੇਰੀ ਇਹ ਗੱਲ ਚੰਗੀ ਨਹੀਂ ਲੱਗੀ ਜਾਂ ਤੂੰ ਮੇਰਾ ਇਹ ਨਹੀਂ ਕੀਤਾ, ਇਸ ਤਰ੍ਹਾਂ ਫਿਰ ਉਹ ਕਹਿ ਦਿੱਤਾ ਜਾਂਦਾ ਵੇ। ਤੇ ਬਹੁਤ ਸ਼ੁਕਰੀਆ ਨਾਹਿਦ ਤੁਹਾਡੀਆਂ ਮੁਹੱਬਤਾਂ ਦਾ। ਤੇ ਜਹਾਂਰਾ ਆ ਗਏ ਨੇ ਮਾਰਕੀਟ ਵਿੱਚ। ਜਹਾਂਰਾ ਕਹਿ ਰਹੇ ਨੇ ਮਾਈ ਲਵਲੀ ਯੰਗ ਲੇਡੀ ਬਾਜੀ। ਓਏ ਹੋਏ ਹੋਏ। ਤੇ ਉਹਨਾਂ ਨੇ ਕਿਹਾ ਕਿ ਵੀ ਯੰਗ ਲੇਡੀ ਤੁਸੀਂ ਔਰ ਮੁਸਤਫਾ ਜਿਹੜੇ ਦੋ ਬੰਦੇ ਮੈਨੂੰ ਯੰਗ ਲੇਡੀ ਕਹਿੰਦੇ ਨੇ। ਇੱਕ ਮੈਨੂੰ ਜਹਾਂਰਾ ਯੰਗ ਲੇਡੀ ਕਹਿੰਦੇ ਨੇ, ਜਦੋਂ ਵੀ ਕਮੈਂਟ ਇਹਨਾਂ ਦਾ ਆਉਂਦਾ ਯੰਗ ਲੇਡੀ ਦੇ ਹਿਸਾਬ ਨਾਲ ਹੀ ਆਉਂਦਾ। ਔਰ ਦੂਸਰੇ ਮੁਸਤਫਾ ਮੈਂ ਜਦੋਂ ਵੀ ਮੈਨੂੰ ਕਹਿੰਦਾ, ਜਿੱਦਾਂ ਹੀ ਮੇਰੀ ਗੱਲ ਹੋਵੇ ਮੈਂ ਮੁਸਤਫਾ ਨੂੰ ਕਹਿੰਦੀ ਹਾਂ ਮੁਸਤਫਾ ਮੈਂ ਕੌਣ ਹੂੰ, ਉਹ ਕਹਿੰਦਾ ਉਹ ਯੰਗ ਲੇਡੀ। ਤੇ ਉਹ ਬੜੀ ਖੁਸ਼ ਹੋ ਜਾਂਦੀ। ਯੰਗ ਲੇਡੀ ਇੰਨੀ ਖੁਸ਼ ਹੁੰਦੀ ਉਹ ਦੱਸ ਨਹੀਂ ਸਕਦੀ। ਤੀਸਰਾ ਜਹਾਂਰਾ ਦਾ ਵੀ ਜਿਸ ਦਿਨ ਕਮੈਂਟ ਆਉਂਦਾ ਹੋਵੇ ਨਾ तो बड़ी खुशी होती है। बहुत शुक्रिया जहांरा, तुसी भुले चुके आते हो साढ़े विहड़े विच ते आके कमेंट भी करते हो, तो नाल तुसी लिख देते हो यंग लेडी, ते नाल तुसी लिखिया कि तुहाडे नाल बड़ी मैनूं अपनाइयत फील होती है। जिस दिन मैं तुहानूं देखनी आ ना मैनूं बड़ा ही चंगा लगदा वे, ते की कहंदे ने मैनूं अपनाइयत महसूस होती है। बहुत शुक्रिया जी जे तुहानूं अपनाइयत फील होती है, तो अल्लाह ब्लैस यू। बहुत शुक्रिया जहांरा तुहाडी मुहब्बतां दा। अल्लाह पाक तुहानूं भी खुश ते आबाद रखे। तो हरप्रीत ने भी लिखिया वे साड़ी पोस्ट के उत्ते कि बई बड़े सोहणे पर तुसी लगदे हो। तो नाहिद महमूद शुक्रिया बाजी। तो अगे आ गया जी सौलत हुसैन ने भी इमोजी भेजी है, बड़े उन्होंने पसंद आया वे। तो एक आया वे नूर डेली रूटीन, उन्होंने भी जड़ा ना साडे इस ब्लॉग ते बड़ा हासा भेजिया वे। तो उन्होंने कहा सानू सपोर्ट कर दो बई।
ਅਸੀਂ ਸਾਰੇ ਇੱਕ ਹੀ ਕਸ਼ਤੀ ਦੇ ਸਵਾਰ ਆ। ਉਹ ਕਹਿੰਦਾ ਮੈਨੂੰ ਸਪੋਰਟ ਕਰ ਦਿਓ, ਉਹ ਕਹਿੰਦਾ ਤੇ ਬਿਲਕੁਲ ਜੀ ਮੈਂ ਚਲੀ ਜਾਵਾਂਗੀ ਤੁਹਾਡੇ ਚੈਨਲ 'ਤੇ ਵੀ, ਜੋ ਕੋਈ ਮੈਨੂੰ ਕਹਿੰਦਾ ਵੀ ਮੈਂ ਜ਼ਰੂਰ ਚਲੀ ਜਾਂਦੀ ਹਾਂ। ਇਹਦੇ ਵਿੱਚ ਕੀ ਨਖਰਾ? ਅਗਰ ਅਸੀਂ ਕਿ ਥੋੜ੍ਹੀ ਜਿਹੀ ਕਿਸੇ ਦੀ ਹੈਲਪ ਕਰ ਦਿੰਦੇ ਹਾਂ ਨਾ, ਇਹਦੇ ਵਿੱਚ ਕੋਈ ਹਰਜ ਤਾਂ ਨਹੀਂ ਹੈ ਨਾ। ਅਗਰ ਮੈਂ ਕਿਸੇ ਦੀ ਇੱਕ ਵੀਡੀਓ ਦੇਖ ਲਵਾਂ, ਉਸ 'ਤੇ ਕਮੈਂਟ ਕਰ ਦੇਵਾਂਗਾ, ਉਹਦਾ ਭਲਾ ਹੋ ਜਾਏਗਾ ਅਤੇ ਮੇਰਾ ਤਾਂ ਕੋਈ ਖਰਚਾ ਨਹੀਂ ਹੁੰਦਾ। ਅਤੇ ਮੈਂ ਜ਼ਰੂਰ ਆਵਾਂਗੀ। ਔਰ ਨਾਲੇ ਜਦੋਂ ਤੁਹਾਡੇ ਵਿਹੜੇ 'ਚ ਆ ਜਾਵੇ ਫਿਰ ਤੁਹਾਨੂੰ ਵੀ ਪਲਟ ਕੇ ਉਹ ਜਾਣਾ ਚਾਹੀਦਾ, ਅਤੇ ਮੈਂ ਜ਼ਰੂਰ ਇਹਨਾਂ ਦਾ ਚੱਕਰ ਲਾਵਾਂਗੀ। ਹਾਲੇ ਤੱਕ ਮੈਂ ਜਾ ਨਹੀਂ ਸਕੀ ਹਾਂ, ਲੇਕਿਨ ਹੈ ਕਿ ਇਸ ਤੋਂ ਪਹਿਲੇ ਜਿਹੜੇ ਆਏ ਸਨ ਸ਼ਕੀਲਾ ਨਾਂ ਤੋਂ, ਉਹਨਾਂ ਦੇ ਇੱਕ ਚੈਨਲ 'ਤੇ ਮੈਂ ਗਈ ਸਾਂ। ਮੈਂ ਇਨਸ਼ਾਅੱਲਾ, ਕਿਉਂਕਿ ਕੱਲ੍ਹ ਤਾਂ ਜਾਗਣ ਦੀ ਰਾਤ ਸੀ, ਅਸੀਂ ਥੋੜ੍ਹੀ ਬਹੁਤ ਵੀ ਕੋਸ਼ਿਸ਼ ਕੀਤੀ, ਬਹੁਤ ਜ਼ਿਆਦਾ ਤਾਂ ਨਹੀਂ। ਕਹਿੰਦੇ ਨੇ ਇਬਾਦਤਾਂ ਦਾ ਬਿਲਕੁਲ ਜ਼ਿਕਰ ਨਾ ਕਰੋ ਕਿ ਤੁਸੀਂ ਤੁਹਾਡਾ ਅੱਲਾ ਦਾ ਮਾਮਲਾ ਹੁੰਦਾ ਵੇ। ਮੈਂ ਥੋੜ੍ਹੀ ਬਹੁਤ ਜੋ ਅਸੀਂ ਕੀ ਕਹਿੰਦੇ ਨੇ ਮੰਗਣਾ ਤਾਂ ਉਸ ਜ਼ਾਤ ਕੋਲੋਂ ਹੀ ਹੈ ਨਾ, ਕਿ ਜਿੰਨਾ ਵੀ ਕੀ ਕਹਿੰਦੇ ਨੇ ਅਸੀਂ ਮੰਗਣੇ ਆ ਉਹਦੇ ਕੋਲੋਂ ਹੀ ਮੰਗਣੇ, ਉਸੀ ਜ਼ਾਤ ਕੋਲੋਂ ਮੰਗਣੇ, ਉਹਦੇ ਹੀ ਮੁਹਤਾਜ ਆ। ਔਰ ਅੱਲਾ ਸਾਨੂੰ ਆਪਣਾ ਹਮੇਸ਼ਾ ਮੁਹਤਾਜ ਹੀ ਰੱਖੇ। ਅਸੀਂ ਕੀ ਕਹਿੰਦੇ ਨੇ ਕਿਸੇ ਬੰਦੇ ਦਾ ਮੁਹਤਾਜ ਨਾ ਹੋਈਏ। ਅਸੀਂ ਅੱਲਾ ਪਾਕ ਸਾਨੂੰ ਆਪਣਾ ਮੁਹਤਾਜ ਰੱਖੇ ਅਤੇ ਉਹਦੇ ਕੋਲੋਂ ਹੀ ਮੰਗ ਰਹੇ ਹਾਂ। ਕੋਈ ਰਾਤ ਐਸੀ ਖਾਸ ਆਉਂਦੀ ਹੈ, ਉਦੋਂ ਵੀ ਮੰਗ ਰਹੇ ਹਾਂ। ਜਦੋਂ ਕੋਈ ਖਾਸ ਰਾਤ ਨਹੀਂ ਆਉਂਦੀ, ਉਹੀ ਸਾਡੇ ਸ਼ਹਿਰ ਦੇ ਕਰੀਬ ਹੈ, ਉਹਦੇ ਕੋਲੋਂ ਹੀ ਮੰਗ ਰਹੇ ਹਾਂ। ਜਦੋਂ ਵੀ ਮੰਗ ਰਹੇ ਹਾਂ ਨਾ, ਅਤੇ ਅੱਲਾ ਪਾਕ ਕਹਿੰਦੇ ਨੇ ਹਰ ਸ਼ੈ ਜਿਹੜਾ ਨਾ ਮਾफ़ ਕਰ ਦੇਣਗੇ, ਸ਼ਿਰਕ ਮਾफ़ ਨਹੀਂ ਕਰਨਗੇ। ਕਦੀ ਜ਼ਾਤ 'ਚ ਕਿਸੇ ਨੂੰ ਸ਼ਰੀਕ ਨਾ ਕਰੋ। ਬਸ ਇਹ ਕੀ ਕਹਿੰਦੇ ਨੇ ਅੱਲਾ ਦੇ ਵਾਅਦੇ ਨੇ ਕਿ ਮੇਰੀ ਜ਼ਾਤ 'ਚ ਕਿ ਮੈਂ ਹਰ ਗੁਨਾਹ ਤੁਹਾਡਾ ਮਾफ़ ਕਰਾਂਗਾ। ਮੈਂ ਬੈਠਾ ਵਾਂ ਨਾ, ਔਰ ਕਿ ਮੈਂ ਤੁਹਾਡਾ ਮਾफ़ ਕਰਨ ਵਾਲਾ ਬੈਠਾ ਵਾਂ ਨਾ, ਉਹ ਸਾਡੀ ਅੱਲਾ ਪਾਕ ਹਰ ਇੱਕ ਨੂੰ ਮਾफ़ ਕਰ ਦੇਗਾ इंशाअल्लाह। और अल्लाह पाक सब लिए आसानियाँ पैदा करेगा, लेकिन अपनी ज़ात 'ਚ ਕਿਸੇ ਨੂੰ शिरक ਜਿਹੜਾ ਉਹਨੂੰ माफ़ नहीं करना। तो इस तो सवाए अल्लाह की ज़ात के इसे को ना मंगो, सवाए अल्लाह की ज़ात के सिर्फ ਉਹਦੇ ਕੋਲੋਂ ही मंगो। वही सुनने वाला है, वही देने वाला है, वही असबाब पैदा करने वाला है, वही ਤੁਹਾਡੇ ਵਾਸਤੇ रस्ते खोलने वाला है। और अगर तुसी दुआवां के बावजूद भी ਤੁਹਾਡਾ ਕੰਮ नहीं बन रहा, ਤੁਹਾਡੀ नहीं हो रही, तो समझ जाओ कि इस अल्लाह की कोई बेहतरी कि मेरा रब है नहीं चाहता कि मैं तो चाह रहा पर मेरे रब की मर्जी नहीं। हज़रत अली का कॉल मैं पहले भी एक दो दफ़ा कोट किया है कि वह कहते हैं कि जो मेरी कोई ख्वाहिश पूरी होती है, कोई दुआ पूरी होती है, मैं बड़ा खुश होना, मैं इन्ना खुश होना, मैं अल्लाह का शुक्र अदा करना। मैं कहना कि या अल्लाह तेरा शुक्र है कि तू मेरी ख्वाहिश पूरी की, मेरी दुआ पूरी हुई। पर जी मेरी नहीं होंदी, मैं पूरी कोशिश करना, दुआवां करना, उस काम करने की कोशिश करना, पर वह काम होंदा नहीं। फिर मैं उस तो ज़्यादा रब का शुक्र अदा करना कि मेरे रब की मर्जी सी। मैं फिर ज़्यादा खुश होना कि मेरा रब नहीं चाहता ना मेरे वास्ते चीज़ बेहतर है या नहीं, तो फिर मैं अपने रब की मर्जी से चलना। इस तो रब की मर्जी जी होंगी है ना, ਉਹਦੇ 'ਚ ਰਾਜ਼ੀ ਰਹਿਣਾ ਨਾ ਬਹੁਤ ਵੱਡੀ ਗੱਲ ਹੈ ਕਿ ਜੋ ਤੁਹਾਡਾ ਰੱਬ ਤੁਹਾਨੂੰ ਕਰਦਾ ਮੰਗੋ ਉਹਦੇ ਕੋਲੋਂ ਗਿੜਗਿੜਾ ਕੇ, ਪਰ ਫਿਰ ਜੋ ਉਹ ਦਵੇ ਤਾਂ ਵੀ ਸ਼ੁਕਰ, ਜੇ ਨਾ ਦਵੇ ਤਾਂ ਵੀ ਸ਼ੁਕਰ। ਅਤੇ ਅੱਜ ਦੀ ਗੱਲ ਅਸੀਂ ਇੱਥੇ ਹੀ ਖ਼ਤਮ ਕਰਨੇ ਆ। ਅਤੇ ਤੁਸੀਂ ਜਿਹੜਾ ਵੇ ਜ਼ਰੂਰ ਆਪਣੀ ਕੋਈ ਯਾਦ ਕੋਈ ਇਸ ਤਰ੍ਹਾਂ ਹਵਾਲੇ ਦੇ ਨਾਲ, ਜਦੋਂ ਰਾਤ ਨੂੰ ਜਾਗਣੇ ਸਾਂ, ਜਾਗਣ ਵਾਲੀ ਰਾਤ ਸੀ, ਅੱਗੇ ਜਾ ਕੇ ਅਸੀਂ ਇਹਦਾ ਜ਼ਿਕਰ ਕਰਾਂਗੇ। पर एवं कि तुसी कभी शबरात का मैं सोचा तो अज आई सी कि शबरात के हवाले नाल गल करांगे, पर वही कि अज फिर तुहाडे कॉमेंट वगैरह तो चीज़ा ये ही टाइम लग गया। तो चलो जी असी की कहते हैं हुण तुहाडे कोल इजाजत चाहते हैं। शबरात के हवाले ना, हलवे के हवाले ना, पटाखियां के हवाले ना तुहाडी कोई याद होवे तुसी जरूर शेयर करियो। नसीमा डार दी वगैरह हाज़री लग गई, अल्लाह करे खैरो आफियत के नाल होण। तो शमा चौधरी भी नहीं आए, लेकिन जरूर आ जाएंगे क्योंकि अजकल लाइफ बिजी है। तो तुसी सारे मैनू कॉमेंट करना बिल्कुल ना भुलियो कि फिर वो जो शबरात के हवाले दे नाल चलो हर कोई अपना अपना कॉमेंट कर दियो, ताकि फिर असी कल शबरात के हवाले दे नाल गल करांगे कि किस तरह शबरात मनाने होंगे सा और किस तरह करने होंगे सा। मैनू बड़ी शिद्दत ना तुहाडे जिहड़ा ना आपकी राय का हमें शिद्दत से इंतज़ार रहेगा। तुहाडे कॉमेंट का मेरी शिद्दत का इंतज़ार रहेगा। एक दोस्त ना कुट्टी की है, पता नहीं हुण दोस्ती करते हैं कि नहीं, अज कॉमेंट आंदा कि नहीं आंदा। फिर मिलने अल्लाह हाफिज़ ते रब रखा।